ਸਰੋਤਿਓ, ਅੱਜ ਅਕਤੂਬਰ ਦੀ 19 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਬਾਮਾਕਰ ਦੀਆਂ ਰੀਨਿਊਅਲਸ ਦਾ ਵਕਤ ਇਸ ਟਾਈਮ ਚੱਲ ਰਿਹਾ ਹੈਗਾ। ਜੇ ਤੁਸੀਂ ਵੀ ਇੰਸ਼ੋਰੈਂਸ ਉਸ ਦੇ ਵਿੱਚ ਕਰਵਾਉਣੀ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੀਆਂ ਸੇਵਾਵਾਂ ਵੀ ਉੱਥੋਂ ਲੈ ਸਕਦੇ ਹੋ। ਅਤੇ ਨਾਲ ਹੀ ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ 408 272 2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਨੇਡਾ ਨੇ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਆ ਉਹ ਇੰਡੀਆ ਤੋਂ ਵਾਪਸ ਬੁਲਾ ਲਏ ਹੈਗੇ ਆ। ਤੇ ਨਾਲ ਇਹ ਵੀ ਕਿਹਾ ਵੀ ਜਿਹੜਾ ਨਵੀਂ ਦਿੱਲੀ ਆ ਇਹ ਅਨਰੀਜ਼ਨੇਬਲ ਆ। ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਵਾਲਿਆਂ ਨੇ ਇਹ ਕਿਹਾ ਸੀ ਵੀ ਆਪਣੇ ਜਿਹੜੇ ਡਿਪਲੋਮੇਟ ਆ ਇੱਥੋਂ ਕੱਢ ਲਓ, ਨਹੀਂ ਤਾਂ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਆਪਾਂ ਉਹ ਖਤਮ ਕਰ ਦੇਵਾਂਗੇ। ਤੇ ਉਸ ਟਾਈਮ ਤੋਂ ਇਹ ਗੱਲਬਾਤ ਜ਼ਰੂਰ ਚੱਲ ਰਹੀ ਸੀ ਬਿਹਾਈਂਡ ਦਾ ਸੀਨ, ਪਰ ਜਿਸੇ ਤਰ੍ਹਾਂ ਅੱਜ ਖਬਰ ਆਈ ਹੈਗੀ ਆ, ਸੋ ਹੁਣ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਨੂੰ ਲੈ ਕੇ ਜਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਇੰਡੀਆ ਦੇ ਏਜੰਟਸ ਦੇ ਉੱਤੇ ਬਲੇਮ ਕੀਤਾ ਸੀ, ਸੋ ਉਸ ਚੀਜ਼ ਨੇ ਹੁਣ ਪੂਰੀ ਦੁਨੀਆ 'ਚ ਜੇ ਦੇਖਿਆ ਜਾਵੇ ਇੰਡੀਆ ਤੇ ਕੈਨੇਡਾ ਦਾ ਜਿਹੜਾ ਰਿਸ਼ਤਾ ਆ ਉਹ ਬਹੁਤ ਇਸ ਵੇਲੇ ਦੂਰ ਚਲਾ ਗਿਆ ਹੈਗਾ ਆ। ਇੰਡੀਆ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਵਾਲੇ ਕਹਿ ਰਹੇ ਆ ਵੀ 41 ਬੰਦੇ ਉੱਥੋਂ ਨਿਕਲਣ ਦੇ ਨਾਲ ਪਲੱਸ ਉਹਨਾਂ ਦੇ 42 ਡਿਪੈਂਡੈਂਟ ਸੀ। ਹੁਣ ਕੈਨੇਡਾ ਦੇ ਸਿਰਫ 21 ਡਿਪਲੋਮੈਟਸ ਇੰਡੀਆ ਦੇ ਵਿੱਚ ਰਹਿ ਗਏ ਹੈਗੇ ਆ। ਤੇ 2 ਮਿਲੀਅਨ ਕੈਨੇਡੀਅਨ ਜੋ 5% ਓਵਰਆਲ ਪਾਪੂਲੇਸ਼ਨ ਦਾ ਉਹਨਾਂ ਦੀ ਇੰਡੀਅਨ ਹੈਰੀਟੇਜ ਆ। ਉਹਨਾਂ 'ਚ ਸਿੱਖ ਵੀ ਹੈਗੇ ਆ, ਮੁਸਲਮਾਨ ਵੀ ਆ, ਹਿੰਦੂ ਵੀ ਆ, ਸਾਰੇ ਤਰ੍ਹਾਂ ਦੀ ਜਿਹੜੇ 2 ਮਿਲੀਅਨ ਦੇ ਕਰੀਬ ਆਉਂਦੇ ਹੈਗੇ ਆ। ਤੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਲਾਰਜੈਸਟ ਨੰਬਰ ਆਫ ਗਲੋਬਲ ਸਟੂਡੈਂਟਸ ਜਿਹੜੇ ਆਉਂਦੇ, ਜਿਹੜੇ 40% ਸਟੱਡੀ ਪਰਮਿਟ ਹੋਲਡਰਸ ਹੈਗੇ ਆ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਹ ਕਿਹਾ ਵੀ ਜਿਹੜੇ ਡਿਪਾਰਚਰ ਹੋ ਗਏ ਆ ਹੁਣ ਕੈਨੇਡਾ ਦੇ ਲਈ ਉੱਥੇ ਦੇ ਡਿਪਲੋਮੈਟਸ, ਉਹਦੇ ਨਾਲ ਹੁਣ ਫਰਸਟ੍ਰੇਸ਼ਨ ਬਹੁਤ ਸਾਰੇ ਲੋਕਾਂ 'ਚ ਹੋਊਗੀ, ਕਲਾਇੰਟਸ ਦੇ ਵਿੱਚ, ਫੈਮਿਲੀ 'ਚ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਕਮਿਊਨਿਟੀ 'ਚ, ਬਿਜ਼ਨਸਿਸ ਕੈਨੇਡਾ ਦੇ ਵਿੱਚ। ਕਿਉਂਕਿ ਕਿੱਥੇ ਤਾਂ ਜਿਹੜੇ 82 ਦੇ ਕਰੀਬ ਡਿਪਲੋਮੈਟਸ ਕੰਮ ਕਰਦੇ ਸੀ, ਕਿੱਥੇ 63 ਦੇ ਕਰੀਬ, ਤੇ ਕਿੱਥੇ ਹੁਣ 21 ਡਿਪਲੋਮੈਟ ਉੱਥੇ ਰਹਿ ਗਏ ਹੈਗੇ ਆ। ਪਰ ਵੀਜ਼ਾ ਐਪਲੀਕੇਸ਼ਨ ਸੈਂਟਰ ਜਿਹੜੇ ਇੰਡੀਆ 'ਚ ਆਪਰੇਟ ਹੋ ਰਹੇ ਆ ਉਹਨਾਂ ਨੂੰ ਇੱਕ ਥਰਡ ਪਾਰਟੀ ਕੰਟਰੈਕਟਰ ਰਨ ਕਰਦਾ ਆ, ਉਹਦੇ ਉੱਤੇ ਕੋਈ ਇਦਾਂ ਦਾ ਜਿਹੜਾ ਇਫੈਕਟ ਨਹੀਂ ਹੈਗਾ। ਜੀ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਸੈਨੇਟਰ ਲਫੋਂਸੋ ਬਟਲਰ, ਜਿਨ੍ਹਾਂ ਨੂੰ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਹੁਣਾਂ ਨੇ ਡਾਇਨ ਫਾਈਨਸਟਾਈਨ ਹੁਣਾਂ ਦੇ ਦੇਹਾਂਤ ਤੋਂ ਬਾਅਦ 'ਚ ਅਪੁਆਇੰਟ ਕੀਤਾ ਸੀ, ਉਹਨਾਂ ਨੇ ਅੱਜ ਐਲਾਨ ਕੀਤਾ ਵੀ ਉਹ 2024 ਦੀ ਸੈਨੇਟ ਦੀ ਸੀਟ ਦੇ ਲਈ ਰਨ ਨਹੀਂ ਕਰਨਗੇ। ਸੋ ਇੱਥੇ ਇੱਕ ਤ੍ਰਿਕੋਣਾ ਮੁਕਾਬਲਾ ਹੀ ਦੇਖਣ ਨੂੰ ਮਿਲੇਗਾ, ਜਿਸ ਦੇ ਵਿੱਚ ਐਡਮ ਸ਼ਿਫ, ਕੇਟੀ ਪੋਰਟਰ ਤੇ ਬਾਰਬਰਾ ਲੀ ਆਮੋ ਸਾਹਮਣੇ ਨੇ। ਡਾਇਨ ਫਾਈਨਸਟਾਈਨ ਦੇ ਦੁਆਰਾ ਖਾਲੀ ਹੋਈ ਜਿਹੜੀ ਸੀਟ ਆ ਉਸ ਨੂੰ ਜਿਹੜਾ ਅਗਲੇ ਸਾਲ ਰਨ ਕਰਨ ਦੇ ਲਈ ਜਿਹੜੇ ਉਹਨਾਂ ਨੇ 16 ਦਿਨ ਹੋ ਗਏ ਉਹਨਾਂ ਨੂੰ ਅਪੁਆਇੰਟ ਕੀਤਿਆਂ ਨੂੰ, 16 ਦਿਨਾਂ ਬਾਅਦ ਉਹਨਾਂ ਨੇ ਇਹ ਫੈਸਲਾ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ। ਕਹਿੰਦੇ ਵੀ ਮੈਂ ਪਿਛਲੇ 16 ਦਿਨ ਇਹੀ ਜਿਹੜੀ ਆ ਕਲੈਰਿਟੀ ਲੈਣ ਦੀ ਕੋਸ਼ਿਸ਼ ਕਰਦੀ ਰਹੀ ਵੀ ਕੀ ਜਿਹੜਾ ਆ ਮੈਨੂੰ ਅੱਗੇ ਕਰਨਾ ਚਾਹੀਦਾ ਹੈ, ਅਤੇ ਮੈਨੂੰ ਸਵਾਲਾਂ ਦਾ ਜਵਾਬ ਇਹੀ ਮਿਲਿਆ ਵੀ ਮੈਂ ਸੈਨੇਟ ਦੇ ਲਈ ਅਪਕਮਿੰਗ ਇਲੈਕਸ਼ਨ ਦੇ ਲਈ ਰਨ ਨਹੀਂ ਕਰੂੰਗੀ। ਜਨਵਰੀ 2025 ਦੇ ਵਿੱਚ ਜਿਹੜੀ ਇਹਨਾਂ ਦੀ ਟਰਮ ਉਹ ਫਿਨਿਸ਼ ਹੋਣੀ ਆ। ਨਵੰਬਰ 2024 ਦੇ ਵਿੱਚ ਇਲੈਕਸ਼ਨ ਆ, ਫਿਰ ਜਿਹੜੇ ਵੀ ਉਦੋਂ ਜਿੱਤਦੇ ਆ ਤੇ ਜਨਵਰੀ ਦੇ ਵਿੱਚ ਜਾ ਕੇ ਫਿਰ ਇਵੈਂਚੁਅਲੀ ਸਹੁੰ ਚੱਕਦੇ ਨੇ। ਡਾਇਨ ਫਾਈਨਸਟਾਈਨ ਹੁਣਾਂ ਦੀ ਮੌਤ ਕੁਝ ਹਫ਼ਤੇ ਪਹਿਲਾਂ ਹੋਈ ਸੀ। ਇਹ ਪਤਾ ਨਹੀਂ ਕਿਉਂ ਜਿਹੜੇ ਗਵਰਨਰ ਗੈਬਨ ਨਿਊਸਮ ਨੇ ਉਹਨਾਂ ਨੂੰ ਸ਼ਾਰਟ ਟਰਮ ਦੇ ਲਈ ਜਿਹੜਾ ਸੈਨੇਟਰ ਬਣਾਇਆ ਹੈਗਾ। ਸੈਕੰਡ ਬਲੈਕ ਵੂਮਨ ਤੇ ਰਿਪਰੈਜ਼ੈਂਟ ਕਰਦੇ LGBTQ ਕਮਿਊਨਿਟੀ ਨੂੰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਬਹੁਤ ਹੀ ਇਹ ਲਾਗੇ ਹੈਗੇ। ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਹੈਗਾ
ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਹੀ ਖਤਰਨਾਕ ਮੋੜ ਤੇ ਹਾਂ। ਵਾਰ ਟਾਈਮ ਏਡ ਜੋ ਇਜ਼ਰਾਈਲ ਤੇ ਯੂਕਰੇਨ ਨੂੰ ਚਾਹੀਦੀ ਹੈਗੀ ਆ, ਕਹਿੰਦੇ ਵੀ ਦੋਨੋਂ ਹੀ ਡੈਮੋਕ੍ਰੇਸੀਜ਼ ਹੈਗੀਆਂ ਤੇ ਇਹਨਾਂ ਨੂੰ ਖਤਮ ਕਰਨ ਦੇ ਲਈ ਹਮਾਸ ਤੇ ਰਸ਼ੀਆ ਜੋ ਆ ਉਹ ਦੋਨੋਂ ਹੀ ਕਰ ਰਹੇ ਆ। ਹਾਲਾਂਕਿ ਕਹਿੰਦੇ ਉਹਨਾਂ ਦਾ ਮੇਨ ਮਕਸਦ ਇੱਕੋ ਹੀ ਹੈਗਾ ਵੀ ਡੈਮੋਕ੍ਰੇਸੀ ਨੂੰ ਕਿਸ ਤਰ੍ਹਾਂ ਜਿਹੜਾ ਖਰਾਬ ਕਰਨਾ ਹੈਗਾ ਆ। ਅਮਰੀਕਨ ਲੀਡਰਸ਼ਿਪ ਉਹਨਾਂ ਨੇ ਕਿਹਾ ਵੀ ਦੁਨੀਆ ਨੂੰ ਇਕੱਠੇ ਰੱਖਦੀ ਹੈਗੀ ਆ। ਅਮਰੀਕਨ ਅਲਾਇੰਸ ਜਿਹੜੇ ਆ ਅਮਰੀਕਾ ਨੂੰ ਸੇਫ ਰੱਖਦੇ ਹੈਗੇ ਆ। ਜੋ ਅਮਰੀਕਨ ਵੈਲਿਊਜ਼ ਹੈਗੀਆਂ ਵੀ ਜਿਹੜੇ ਸਾਡੇ ਪਾਰਟਨਰ ਨੇਸ਼ਨਸ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ। ਪ੍ਰਾਈਮ ਟਾਈਮ ਐਡਰੈਸ ਦੇ ਵਿੱਚ ਉਹਨਾਂ ਨੇ ਵਾਈਟ ਹਾਊਸ ਤੋਂ ਇਹ ਐਡਰੈਸ ਕੀਤਾ ਆ ਵੀ $100 ਬਿਲੀਅਨ ਜਿਹੜਾ ਕਾਂਗਰਸ ਨੂੰ ਇਮੀਡੀਏਟਲੀ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਯੂਕਰੇਨ, ਇਜ਼ਰਾਈਲ, ਤਾਈਵਾਨ ਤੇ US ਬਾਰਡਰ ਵਿਦ ਮੈਕਸੀਕੋ ਇਹਨਾਂ ਦੇ ਲਈ ਵਰਤਿਆ ਜਾ ਸਕੇ। ਇਹ ਇੱਕ ਅਰਜੈਂਟ ਬਜਟ ਰਿਕੁਐਸਟ ਹੈਗੀ ਆ ਫॉर ਸਪਲੀਮੈਂਟ ਫੰਡਿੰਗ ਇਜ਼ਰਾਈਲ ਤੇ ਯੂਕਰੇਨ ਦੇ ਲਈ। ਉਹ ਕਹਿੰਦੇ ਵੀ ਮੈਂ ਕੱਲ ਨੂੰ ਕਾਂਗਰਸ ਨੂੰ ਜਿਹੜਾ ਆ ਇਹ ਰਿਕੁਐਸਟ ਕਰਨ ਜਾ ਰਿਹਾ ਹੈਗਾ। ਜੀ, ਮੋਸਟ ਪ੍ਰੋਬਬਲੀ ਇੱਥੇ ਜਿਹੜੇ ਰਿਪਬਲਿਕਨਸ ਆ ਉਹ ਪਾਸਾ ਪਲਟਣਗੇ ਤੇ ਇਜ਼ਰਾਈਲ ਨੂੰ ਫੰਡਿੰਗ ਦੇ ਲਈ ਤਾਂ ਹਾਮੀ ਭਰਨਗੇ, ਜੋ ਕਿ ਯੂਕਰੇਨ ਦੇ ਲਈ ਨਾ ਜਿਹੜੀ ਆ ਉਹ ਕਰਦੇ ਰਹੇ ਨੇ। ਸੋ ਦੇਖੋ ਕੀ ਬਣਦਾ ਆ। ਤੇ ਹਮਾਸ ਨੂੰ ਲੈ ਕੇ ਤੇ ਜੋ ਇਜ਼ਰਾਈਲ ਦੇ ਵਿੱਚ ਚੱਲ ਰਿਹਾ, ਜੋ ਇਜ਼ਰਾਈਲ ਕਰ ਰਿਹਾ, ਜੋ ਹਮਾਸ ਨੇ ਕੀਤਾ ਆ, ਉਹ ਸਾਰੀਆਂ ਚੀਜ਼ਾਂ ਦੁਨੀਆ ਦੇ ਸਾਹਮਣੇ ਆ। ਤੇ ਹਾਲਾਤ ਜਿਹੜੇ ਆ ਗਾਜ਼ਾ ਪੱਟੀ ਦੇ ਵਿੱਚ ਕਾਫੀ ਮਾੜੇ ਆ। ਕੱਲ ਕਿਹਾ ਗਿਆ ਸੀਗਾ ਵੀ 20 ਟਰੱਕ ਮਿਸਰ ਵਾਲੇ ਪਾਸਿਓਂ ਜਾਣਗੇ ਹਮਾਸ ਦੇ ਵਿੱਚ, ਸੌਰੀ ਗਾਜ਼ਾ ਪੱਟੀ ਦੇ ਵਿੱਚ, ਪਰ ਕਹਿੰਦੇ ਵੀ ਉਹਨਾਂ ਨੂੰ ਵੀ ਪਹੁੰਚਣ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ। ਅਜੇ ਤੱਕ ਇਹ ਕਨਫਰਮਡ ਰਿਪੋਰਟਸ ਨਹੀਂ ਆ ਵੀ ਉਹ ਜਿਹੜੀ ਰਾਹਤ ਸਮੱਗਰੀ ਆ ਗਾਜ਼ਾ ਪੱਟੀ ਦੇ ਵਿੱਚ ਉਧਰ ਦੇ ਜ਼ਰੀਏ ਪਹੁੰਚ ਸਕੀ ਆ ਜਾਂ ਨਹੀਂ। ਕੈਲੀਫੋਰਨੀਆ ਦੇ ਇੱਕ ਫੈਡਰਲ ਜੱਜ ਆ, ਉਹਨਾਂ ਨੇ ਅਸਾਲਟ ਵੈਪਨਸ ਦੇ ਉੱਤੇ ਜਿਹੜਾ ਬੈਨ ਲਾਇਆ ਆ ਉਸ ਨੂੰ ਇੱਕ ਵਾਰੀ ਫੇਰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਆ। ਫੈਡਰਲ ਜੱਜ ਜਿਨ੍ਹਾਂ ਨੇ ਪਹਿਲਾਂ ਕੈਲੀਫੋਰਨੀਆ ਦਾ 3 ਦਹਾਕੇ ਪੁਰਾਣਾ ਅਸਾਲਟ ਵੈਪਨਸ ਦਾ ਜਿਹੜਾ ਬੈਨ ਆ ਉਸ ਨੂੰ ਓਵਰਟਰਨ ਕੀਤਾ ਸੀ। ਤੇ ਨਾਲ ਹੀ ਜਿਹੜਾ ਇਹ ਕਿਹਾ ਸੀਗਾ ਵੀ ਇਹ ਜਿਹੜੀ ਪ੍ਰੋਹਿਬਿਟ ਹੈਗੀ ਆ ਸੇਲਸ ਦੀ ਸੈਮੀ ਆਟੋਮੈਟਿਕ ਗਨਸ ਦੀ, ਉਹ ਸੰਵਿਧਾਨਿਕ ਜਿਹੜੇ ਰਾਈਟ ਨੇ, ਅਧਿਕਾਰ ਨੇ, ਰਾਈਟ ਟੂ ਬੇਅਰ ਆਰਮਸ, ਉਸ ਦੀ ਉਲੰਘਣਾ ਕਰਦੀ ਆ। US ਡਿਸਟ੍ਰਿਕਟ ਜੱਜ ਰੋਜਰ ਬੋਨੇਟਸ ਸੈਨ ਡਿਏਗੋ ਦੇ, ਉਹਨਾਂ ਨੇ ਇਹ ਕੰਸੀਡ ਕੀਤਾ ਵੀ ਜਿਹੜੀ ਇਹ ਪਾਵਰਫੁਲ ਵੈਪਨਸ ਆ ਇਹ ਕਾਮਨਲੀ ਉੱਦਾਂ ਕ੍ਰਿਮੀਨਲਸ ਦੇ ਦੁਆਰਾ ਵਰਤੀ ਜਾਂਦੀ ਆ, ਪਰ ਕਹਿੰਦੇ ਵੀ ਗਨਸ ਇਹ ਵੀ ਇੰਪੋਰਟੈਂਟ ਧਿਆਨ ਰੱਖਣਾ ਚਾਹੀਦਾ ਹੈ ਵੀ ਉਹਨਾਂ ਲੋਕਾਂ ਦੁਆਰਾ ਵੀ ਓਨ ਕੀਤੀ ਜਾਂਦੀ ਆ ਜਿਹੜੇ ਲਾਅ ਨੂੰ ਮੰਨਦੇ ਨੇ ਤੇ ਇਹ ਸੋਚਦੇ ਨੇ ਵੀ ਜਿਹੜੀਆਂ ਫਾਇਰ ਆਰਮਸ ਆ ਉਹ ਉਹਨਾਂ ਨੂੰ ਬਚਾਉਣ ਦੇ ਲਈ ਕੰਮ ਆਉਂਦੀਆਂ ਨੇ। ਸਟੇਟ ਆਫ ਕੈਲੀਫੋਰਨੀਆ ਨੇ ਅਸਾਲਟ ਵੈਪਨ ਬੈਨ ਜਿਹੜਾ ਆ ਉਸ ਨੂੰ ਲਾਇਆ ਹੋਇਆ ਸੀਗਾ ਤੇ ਇਸ ਦੇ ਲਾਅ ਦੇ ਉਲਟ ਬਹੁਤ ਸਾਰੇ ਜਿਹੜੇ ਚੈਲੰਜਸ ਆ ਉਹ ਚੱਲਦੇ ਜਾ ਰਹੇ ਸੀਗੇ। ਸੋ ਇਹ ਕਹਿੰਦੇ ਵੀ ਇਦਾਂ ਦੀ ਇੱਕ ਰੂਲਿੰਗ, ਆਇਡੈਂਟੀਕਲ ਰੂਲਿੰਗ 2021 ਦੇ ਵਿੱਚ ਵੀ ਆਈ ਸੀ ਜਿੱਥੇ ਕੈਲੀਫੋਰਨੀਆ ਦਾ ਬੈਨ ਅਸਾਲਟ ਵੈਪਨਸ ਦੇ ਉੱਤੇ ਉਸ ਨੂੰ ਫੀਲਡ ਐਕਸਪੈਰੀਮੈਂਟ ਦੇ ਤੌਰ ਦੇ ਉੱਤੇ ਗਰਦਾਨਿਆ ਗਿਆ ਸੀ। ਅਟਾਰਨੀ ਜਨਰਲ ਰੌਬ ਮੋਂਟਾ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਆਲਰੇਡੀ ਇਸ ਨੋਟਿਸ ਆਫ ਅਪੀਲ ਕਰ ਦਿੱਤੀ ਹੈ, ਫਾਈਲ ਕਰ ਦਿੱਤੀ ਹੈ ਇਸ ਦੇ ਉਲਟ। ਤੇ ਕਹਿੰਦੇ ਵੀ ਵੈਪਨਸ ਆਫ ਵਾਰ ਕੈਲੀਫੋਰਨੀਆ ਦੀਆਂ ਸੜਕਾਂ ਦੇ ਉੱਤੇ ਇਸ ਦੀ ਕੋਈ ਵੀ ਜਗ੍ਹਾ ਨਹੀਂ ਹੈਗੀ। ਤੇ ਕਹਿੰਦੇ ਵੀ ਇਹ ਸਟੇਟ ਲਾ ਰਿਹਾ ਹੈ ਕੈਲੀਫੋਰਨੀਆ ਦਾ ਕਈ ਦਹਾਕਿਆਂ ਤੱਕ ਤੇ ਅਸੀਂ ਇਸ ਦੇ ਲਈ ਫਾਈਟ ਕਰਦੇ ਰਵਾਂਗੇ ਇਸ ਅਥਾਰਟੀ ਨੂੰ ਜਿਹੜਾ ਹੈ ਉਹ ਰੱਖਣ ਦੇ ਲਈ, ਤਾਂ ਜੋ ਜਿਹੜੇ ਸਿਟੀਜ਼ਨ ਸਾਡੇ ਆ ਉਹ ਫਾਇਰ ਆਰਮਸ ਤੋਂ ਸੇਫ ਜਿਹੜੇ ਆ ਉਹ ਰਹਿਣ, ਤਾਂ ਜਿਹੜੀਆਂ ਕਿ ਮਾਸ ਕੈਜੂਅਲਟੀਜ਼ ਦੇ ਵਿੱਚ ਇਵੈਂਚੁਅਲੀ ਬਦਲ ਜਾਂਦੀਆਂ ਆ। ਸੋ ਗੈਰ ਸੰਵਿਧਾਨਿਕ ਇਸ ਨੂੰ ਕਰਾਰ ਦੇ ਦਿੱਤਾ ਗਿਆ ਆ, ਪਰ ਨਾਲ ਹੀ ਅਟਾਰਨੀ ਜਨਰਲ ਉਹਨਾਂ ਨੇ ਇਸ ਤੇ ਉਲਟ ਅਪੀਲ ਪਾ ਦਿੱਤੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਚਾਈਨਾ ਨੂੰ ਵਿਜ਼ਿਟ ਕਰਨ ਜਾਣਾ ਸੀ, ਪਰ ਹੁਣ ਉਹ ਕਹਿੰਦੇ ਉਹ ਤੋਂ ਪਹਿਲਾਂ ਉਹ ਇਜ਼ਰਾਈਲ ਨੂੰ ਵਿਜ਼ਿਟ ਕਰਨ ਜਾਣਗੇ। ਇੰਟਰਨੈਸ਼ਨਲ ਟ੍ਰਿਪ ਜਿਹੜਾ ਉਹਨਾਂ ਦਾ ਪਲਾਨ ਕੀਤਾ ਗਿਆ ਹੈ, ਉਹਨਾਂ ਦੇ ਸਪੋਕਸਪਰਸਨ ਐਰਨ ਮੈਲਨ ਵੱਲੋਂ ਇਹ ਦੱਸਿਆ ਗਿਆ ਹੈ ਵੀ ਗਵਰਨਰ ਉਹਨਾਂ ਲੋਕਾਂ ਨੂੰ ਮਿਲਣਗੇ ਇਜ਼ਰਾਈਲ ਦੇ ਵਿੱਚ ਜੋ ਵਾਇਲੈਂਸ ਦਾ ਸ਼ਿਕਾਰ ਹੋਏ ਹੈਗੇ ਆ। ਇਜ਼ਰਾਈਲ ਇਸ ਟਾਈਮ ਹਮਾਸ ਦੇ ਨਾਲ ਪੂਰੇ ਜੰਗ ਦੇ ਉੱਤੇ ਹੈਗਾ, ਜਿਹਦੇ ਨਾਲ ਕਿੰਨੇ ਲੋਕਾਂ ਦੀ ਜਿਹੜੀ ਮੌਤ ਆ ਹਜ਼ਾਰਾਂ 'ਚ ਦੋਨਾਂ ਸਾਈਡਾਂ 'ਚ ਹੋ ਚੁੱਕੀ ਹੈਗੀ ਆ। 2 ਮਿਲੀਅਨ ਪੈਲਸਤੀਨੀਅਨਸ ਵਾਰ ਜ਼ੋਨ ਦੇ ਵਿੱਚ ਟਰੈਪ ਹੈਗੇ ਆ ਇਸ ਵੇਲੇ, ਪਰ ਹੁਣੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵਿਜ਼ਿਟ ਕਰਕੇ ਆਏ ਆ। ਉਹਨਾਂ ਤੋਂ ਬਾਅਦ ਹੁਣ ਇਹ ਗਵਰਨਰ ਗੈਬਨ ਨਿਊਸਮ ਹੁਣੀ ਉੱਥੇ ਜਾ ਰਹੇ ਆ। ਨਿਊਯਾਰਕ ਦੇ ਗਵਰਨਰ
ਕੈਥੀ ਹੌਚਲ ਵੀ ਵਿਜ਼ਿਟ ਕਰਕੇ ਆਏ ਆ ਪਿਛਲੇ ਹਫ਼ਤੇ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹ ਵੀ ਵਿਜ਼ਿਟ ਕਰਕੇ ਆਏ ਹੈਗੇ ਆ। ਤੇ ਇੱਕ ਤਰ੍ਹਾਂ ਦੇ ਨਾਲ ਮੈਸੇਜ ਦੇਣਾ ਚਾਹੁੰਦੇ ਆ ਵੀ ਪੂਰੇ ਜਿਹੜੇ ਡੈਮੋਕ੍ਰੇਟ ਆ ਉਹ ਇਜ਼ਰਾਈਲ ਦੇ ਨਾਲ ਹੈਗੇ ਆ, ਕਿਉਂਕਿ ਈਵਨ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਕੁਛ ਜਿਹੜੇ ਪ੍ਰੋਗਰੈਸਿਵ ਕਾਂਗਰਸਮੈਨ ਆ ਜਾਂ ਕਾਂਗਰਸ ਵੂਮਨ ਆ, ਉਹ ਕਹਿੰਦੇ ਆ ਵੀ ਇਮੀਡੀਏਟਲੀ ਜੋ ਬੰਬਾਰਡਮੈਂਟ ਹੋ ਰਹੀ ਆ ਫਲਸਤੀਨ ਦੇ ਵਿੱਚ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਸੋ ਗਵਰਨਰ ਨੇ ਪਹਿਲਾਂ ਜਿਹੜਾ ਟ੍ਰਿਪ ਪਲਾਨ ਕੀਤਾ ਸੀ ਚਾਈਨਾ ਨੂੰ, ਉਹਨਾਂ ਦਾ ਮੇਨ ਮੁੱਦਾ ਐਨਵਾਇਰਮੈਂਟਲ ਇਸ਼ੂਜ਼ ਨੂੰ ਲੈ ਕੇ ਸੀ। ਉਸ ਤੋਂ ਬਾਅਦ ਉਹ ਹਾਂਗਕਾਂਗ, ਬੀਜਿੰਗ, ਸ਼ੰਘਾਈ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਪਹੁੰਚਣਗੇ ਤੇ ਉੱਥੇ ਦੇ ਲੋਕਲ ਲੀਡਰਸ ਦੇ ਨਾਲ ਕੁਛ ਜਿਹੜੇ ਇਹ ਮੁੱਦੇ ਆ ਗਲੋਬਲ ਵਾਰਮਿੰਗ ਨੂੰ ਲੈ ਕੇ ਕਿਸ ਤਰ੍ਹਾਂ ਘਟਾਉਣਾ ਹੈਗਾ ਆ, ਉਹਨਾਂ ਦੇ ਉੱਤੇ ਐਗਰੀਮੈਂਟ ਕੀਤਾ ਜਾਊਗਾ। ਜੀ, ਮਾੜੀ ਖਬਰ ਆ ਰਹੀ ਆ ਪੈਪਰਡਾਈਨ ਦੇ ਇਲਾਕੇ ਦੇ ਵਿੱਚੋਂ ਉੱਥੇ ਜਿਹੜੀ ਯੂਨੀਵਰਸਿਟੀ ਆ, ਉੱਥੇ ਦੇ ਯੂਨੀਵਰਸਿਟੀ ਦੇ ਇੱਕ ਮਲਟੀ ਕਾਰ ਕ੍ਰੈਸ਼ ਦੇ ਵਿੱਚ PCH ਜਿਹੜੀ ਯੂਨੀਵਰਸਿਟੀ ਆ ਉਸ ਦੇ 4 ਵਿਦਿਆਰਥੀਆਂ ਦੀ ਮੌਤ ਹੋ ਗਈ ਆ। ਇਸ ਮਾਮਲੇ ਵਿੱਚ 22 ਸਾਲਾਂ ਦੇ ਇੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਪੈਸੀਫਿਕ ਕੋਸਟ ਹਾਈਵੇ ਦੇ ਉੱਤੇ ਇਹ ਦੁਰਘਟਨਾ ਵਾਪਰੀ ਆ ਮੈਲੀਬੂ ਦੇ ਵਿੱਚ। ਪੈਪਰਡਾਈਨ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ ਇਸ ਦੇ ਵਿੱਚ ਮਰੇ ਆ, 2 ਜਣੇ ਹੋਰ ਇਸ ਦੇ ਵਿੱਚ ਜ਼ਖਮੀ ਹੋਏ ਦੱਸੇ ਜਾਂਦੇ ਨੇ। ਲਾਸਟ ਹਿਲਜ਼ ਸ਼ੈਰਿਫ ਸਟੇਸ਼ਨ ਦੇ ਜਿਹੜੇ ਕੈਪਟਨ ਜੈਨੀਫਰ ਸੀਟੂ ਉਹਨਾਂ ਨੇ ਕਿਹਾ ਵੀ ਫਰੇਜ਼ਰ ਬੌਮ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ 22 ਸਾਲਾ ਡਰਾਈਵਰ ਆ ਜਿਸ ਦੇ ਉੱਤੇ ਵਹੀਕਲ ਮੈਨ ਸਲੌਟਰ ਵਿਦ ਗ੍ਰੋਸ ਨੈਗਲੀਜੈਂਸ ਉਸ ਦੇ ਚਾਰजेस ਜਿਹੜੇ ਆ ਲਗਾਏ ਗਏ ਨੇ। ਤੇ ਬੌਮ ਨੂੰ ਕਹਿੰਦੇ ਵੀ ਬੁੱਕ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਕਸਟਡੀ ਚੋਂ ਛੱਡ ਦਿੱਤਾ ਗਿਆ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਮੰਗਲਵਾਰ ਰਾਤੀ 8:30 ਵਜੇ ਇਹ ਜਿਹੜਾ ਪੈਸੀਫਿਕ ਕੋਸਟ ਹਾਈਵੇ ਆ ਉਸ ਦੇ ਉੱਤੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਆ। ਕਹਿੰਦੇ ਵੀ ਇਸ ਜਿਹੜੀਆਂ ਗੱਡੀਆਂ ਟਕਰਾਈਆਂ ਉਹਦੇ ਵਿੱਚ 4 ਜਿਹੜੀਆਂ ਫੀਮੇਲਸ ਅਡਲਟ ਜਿਹੜੀਆਂ ਸੀਗੀਆਂ ਕੁੜੀਆਂ ਸੀਗੀਆਂ ਉਹ ਖੜੀਆਂ ਸੀਗੀਆਂ ਰੋਡਵੇ ਦੇ ਸਾਈਡ ਦੇ ਉੱਤੇ ਪਾਰਕਡ ਵਹੀਕਲ ਦੇ ਉੱਤੇ, ਤੇ 4 ਜਿਹੜੀਆਂ ਆ ਉਹ ਮੌਕੇ ਤੇ ਹੀ ਮਰ ਗਈਆਂ ਹੈਗੀਆਂ ਆ। ਇਹਨਾਂ ਦੀ ਸ਼ਨਾਖਤ ਜਿਹੜੀ ਆ ਉਹ ਕੀਤੀ ਗਈ ਆ। ਨਿਯਮ ਰੋਲਸਟਨ, ਪੇਟਨ ਸਟੂਅਰਟ, ਆਸ਼ਾ ਵੀਰ ਤੇ ਡੈਲਸਨ ਵਿਲੀਅਮਸ, ਇਹ ਸਾਰੀਆਂ ਸੀਨੀਅਰ ਸੀਗੀਆਂ ਯੂਨੀਵਰਸਿਟੀ ਦੇ ਜਿਹੜੇ ਸੀਵਰ ਕਾਲਜ ਆਫ ਲਿਬਰਲ ਆਰਟਸ ਦੀਆਂ। ਇਹ ਸੋਰੋਰਿਟੀ ਸਿਸਟਰਸ ਵੀ ਇਹਨਾਂ ਨੂੰ ਦੱਸਿਆ ਜਿਹੜਾ ਉਹ ਜਾ ਰਿਹਾ ਆ। ਸੋ ਸੋਰੋਰਿਟੀ ਟੈਸਟ ਬੌਮ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਲੱਗਦਾ ਨਹੀਂ ਡਰੱਗਸ ਜਾਂ ਅਲਕੋਹਲ ਇਸ ਐਕਸੀਡੈਂਟ ਦੇ ਵਿੱਚ ਫੈਕਟਰ ਹੈਗੇ ਆ, ਪਰ ਇਹ ਐਕਸੀਡੈਂਟ ਕਿੱਦਾਂ ਹੋਇਆ ਹੁਣ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ। PG&E ਨੇ ਕੈਲੀਫੋਰਨੀਆ ਰੈਗੂਲੇਟਰਸ ਤੋਂ ਇਹ ਮੰਗਿਆ ਵੀ 22% ਜੋ ਰੇਟ ਆ ਉਹ ਇਨਕਰੀਜ਼ ਕਰਨ ਦੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ। ਲੋਕ ਆਲਰੇਡੀ PG&E ਦੇ ਬਿੱਲ ਨੂੰ ਲੈ ਕੇ ਔਖੇ ਹੈਗੇ ਆ ਤੇ ਹੁਣ 22% ਜਿਹੜੇ ਜੇ ਇੰਟਰਸਟ ਰੇਟ ਵੱਧਦੇ ਆ, ਰੈਗੂਲੇਟਰਸ ਅਪਰੂਵ ਕਰਦੇ ਆ ਤੇ ਉਹਦੇ ਨਾਲ ਲੋਕਾਂ ਦਾ ਜਿਹੜਾ ਬਿੱਲ ਆ ਹੋਰ ਵੀ ਕਿੰਨਾ ਜ਼ਿਆਦਾ ਅੱਪ ਜਾਊਗਾ। ਦੂਸਰੇ ਪਾਸੇ PG&E ਵਾਲੇ ਇਹ ਕਹਿ ਰਹੇ ਆ ਅਸੀਂ ਅੱਗ ਨਾ ਲੱਗੇ ਵਾਈਲਡ ਫਾਇਰ ਤੋਂ ਬਚਣ ਦੇ ਲਈ ਜੋ 2100 ਮੀਲ ਦਾ ਇੱਕ ਪਾਵਰ ਲਾਈਨ ਜੋ ਅੰਡਰਗਰਾਉਂਡ ਪ੍ਰੋਜੈਕਟ ਆ ਉਹ ਕਰਨ ਜਾ ਰਹੇ ਹੈਗੇ ਆ ਤੇ ਉਹਦੇ ਤੇ ਸਾਡਾ ਖਰਚਾ ਬਹੁਤ ਹੋਣਾ, ਇਸ ਕਰਕੇ ਜਿਹੜੇ ਆ ਉਸ ਦਾ ਰੇਟ ਵਧਾਉਣ ਦੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਇਹ CEO ਸਮੀਤ ਸਿੰਘ ਜੋ PG&E ਦੇ ਹੈਗੇ ਆ ਉਹਨਾਂ ਨੇ ਰੈਗੂਲੇਟਰ ਦੇ ਸਾਹਮਣੇ ਦੱਸਿਆ ਵੀ ਅਸੀਂ ਇਸ ਇਵੈਂਟਸ ਨੂੰ ਲੈ ਕੇ ਜੋ ਕੁਝ ਵਾਪਰਿਆ ਪਿਛਲੇ ਸਾਲਾਂ ਦੇ ਵਿੱਚ ਅੰਡਰਗਰਾਉਂਡ ਵਾਇਰ ਲਾਉਣ ਜਾ ਰਹੇ ਆ, ਉਹਦੇ ਲਈ ਸਾਡਾ ਜਿਹੜਾ ਖਰਚਾ ਜ਼ਿਆਦਾ ਹੋਊਗਾ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਇਹ ਸਾਰੇ ਆਰਗੂਮੈਂਟਸ ਜੋ ਆ ਉਹ ਕੱਲ ਸੁਣੇ ਹੈਗੇ ਆ। ਹੁਣ ਦੇਖਦੇ ਆ CPUC ਜੋ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਆ ਉਹਨਾਂ ਨੇ PG&E ਨੂੰ ਪ੍ਰਪੋਜ਼ਲ ਆਪਣਾ ਇਹ ਦਿੱਤਾ ਵੀ 22% ਦੀ ਜਗ੍ਹਾ ਅਸੀਂ 12% ਜਿਹੜਾ ਤੁਹਾਨੂੰ ਅਲਾਓ ਕਰਦੇ ਹੈਗੇ ਆ। ਸੋ ਇਹ ਦੇਖਦੇ ਆ ਹੁਣ ਕਿੱਥੇ ਆ ਕੇ ਜਿਹੜਾ ਇਹਨਾਂ ਦਾ ਐਗਰੀਮੈਂਟ ਹੁੰਦਾ ਹੈਗਾ। ਜੀ, ਸੈਂਟਾ ਮਰੀਆ ਦੀ ਇੱਕ 95 ਸਾਲ ਪੁਰਾਣੀ ਟਰੱਕਿੰਗ ਕੰਪਨੀ ਕੈਲੀਫੋਰਨੀਆ ਦੇ ਵਿੱਚ ਉਸਨੇ ਕੰਮਕਾਜ ਜਿਹੜਾ ਆ ਉਹ ਬੰਦ ਕਰ ਦਿੱਤਾ। ਇਹ ਕੰਪਨੀ ਜਿਹੜੀ ਆ ਉਹ ਬੰਦ ਹੋ ਚੁੱਕੀ ਆ। ਸਰਟੀਫਾਈਡ ਫਰੇਟ ਲੌਜਿਸਟਿਕਸ ਸੀਗੇ ਉਹਦੇ ਜਿਹੜੇ ਪ੍ਰੈਜ਼ੀਡੈਂਟ ਸਕਾਟ ਕ੍ਰੇਮਰ ਉਹਨਾਂ ਨੇ ਆਪਣੇ ਜਿਹੜੇ EMPLOYEES ਨੂੰ ਕਹਿੰਦੇ ਨੋਟੀਫਾਈ ਇਹ ਕਰ ਦਿੱਤਾ ਸੀਗਾ। ਅਗਸਤ 22 ਨੇ ਨੋਟੀਫਾਈ ਕੀਤਾ ਸੀਗਾ। ਇਸ ਦੇ 157 ਵਰਕਰ
ਤੇ ਜਿਸ ਦੇ ਵਿੱਚ 101 ਲਾਈਨ ਹਾਲ ਤੇ ਲੋਕਲ ਟਰੱਕ ਡਰਾਈਵਰ ਸੀਗੇ ਤੇ ਇਹਨਾਂ ਦੀਆਂ ਲੇ ਆਫਸ ਕਹਿੰਦੇ ਸੈਟਰਡੇ ਤੋਂ ਸ਼ੁਰੂ ਹੋਣ ਜਾ ਰਹੀਆਂ ਆ ਤੇ ਕੰਪਨੀ ਪੂਰਨ ਤੌਰ ਦੇ ਉੱਤੇ ਆਪਣਾ ਜਿੰਨਾ ਵੀ ਬਚਿਆ ਕੰਮਕਾਜ ਆ 18 ਨਵੰਬਰ ਨੂੰ ਬੰਦ ਜਿਹੜੀ ਉਹ ਕਰ ਦਊਗੀ। ਇਹ ਰੈਫਰੀਜਰੇਟਡ ਫੂਡ ਤੇ ਫਰੈਸ਼ ਪ੍ਰੋਡਿਊਸ ਯੂਐਸ ਦੇ ਜਿਹੜੀਆਂ ਵੈਸਟਰਨ ਹੈਗੇ ਆ ਸੂਬੇ ਉਹਨਾਂ ਦੇ ਵਿੱਚ ਕੰਮ ਕਰਦੀਆਂ ਸੀ। ਵਾਰਨ ਦੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਈਡੀਡੀ ਨੂੰ ਘੱਲੀ ਸੀ ਵੀ ਸਾਡਾ ਜਿਹੜਾ ਉਹ ਕੰਮਕਾਜ ਠੱਪ ਹੋਣ ਜਾ ਰਿਹਾ ਆ। ਕਹਿੰਦੇ ਵੀ ਕੰਪਨੀ ਨੇ ਇਹ ਡਿਸੀਜਨ ਦੇ ਵਿੱਚ ਡਿਲੇ ਜਿਹੜਾ ਉਹ ਜ਼ਰੂਰ ਕੀਤਾ ਆ, ਪਰ ਕਹਿੰਦੇ ਵੀ ਜੋ ਮੌਜੂਦਾ ਹਾਲਾਤ ਨੇ ਕਰੰਟ ਮਾਰਕੀਟ ਕੰਡੀਸ਼ਨਸ ਨੂੰ ਹੀ ਜਿਹੜਾ ਉਹਨਾਂ ਨੇ ਜ਼ਿੰਮੇਵਾਰ ਕਹਿ ਕੇ ਕੰਮਕਾਜ ਜਿਹੜਾ ਆ ਉਹ ਠੱਪ ਕਰ ਦਿੱਤਾ ਆ। ਕੰਪਨੀ ਜਿਹੜੀ ਉਹ ਬੰਦ ਹੋ ਗਈ ਆ। ਸੋ ਸੈਂਕੜੇ ਜਿਹੜੇ ਵਰਕਰ ਆ ਉਹ ਹੁਣ ਨੌਕਰੀ ਤੋਂ ਬਗੈਰ ਹੋਣਗੇ। 95 ਸਾਲ ਪੁਰਾਣੀ ਕੰਪਨੀ ਜਿਹੜੀ ਆ ਉਹ ਬੰਦ ਕਰਨੀ ਪਈ ਆ। ਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਇੱਕ ਸਾਡੇ YouTube ਦੇ ਹੈਗੇ ਨੇ ਸੁਣਨ ਵਾਲੇ ਦੇਖਣ ਵਾਲੇ, ਉਹਨਾਂ ਨੇ ਕਿਹਾ ਵੀ ਭਾਈ ਜਾਰਜੀਆ ਤੇ ਫਲੋਰੀਡਾ ਦੇ I-10 ਦੇ ਉੱਤੇ ਇੱਕ ਕੋਈ ਆਈਸ ਪਿਕ ਬੈਂਡਿਟ ਹੈਗਾ ਆ, ਕੋਈ ਬੰਦਾ ਆ ਕਮਲਾ ਕਹਿ ਲਓ, ਵੀ ਕਹਿੰਦੇ ਵੀ ਟਰੱਕ ਤੇ ਟ੍ਰੇਲਰ ਦੇ ਟਾਇਰਸ ਆ ਉਹਨਾਂ ਨੂੰ ਪੰਚਰ ਜਿਹੜਾ ਉਹ ਕਰ ਰਿਹਾ। ਕਹਿੰਦੇ ਜੇ ਤੁਸੀਂ ਚਾਹੇ ਤੁਸੀਂ ਔਨ ਰੈਂਪ ਜਾਂ ਆਫ ਰੈਂਪ ਪਾਰਕ ਕੀਤਾ ਹੈ ਤੇ ਤੁਹਾਨੂੰ ਇਸ ਦੇ ਲਈ ਅਵੇਅਰ ਰਹਿਣਾ ਚਾਹੀਦਾ, ਅਲਰਟ ਰਹੋ। ਤੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਇਹ ਉਹਨਾਂ ਦੀਆਂ ਟਰੱਕ ਟ੍ਰੇਲਰਸ ਦੇ ਟਾਇਰਾਂ ਨੂੰ ਪੰਚਰ ਕਰ ਰਿਹਾ ਆ। ਅਗਲੀ ਖਬਰ ਵੱਲ ਚੱਲੀਏ। ਅੱਜ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਹੋਣਾ ਨੇ ਇਹ ਕਿਹਾ ਆ ਵੀ ਜੋ ਇਕਨੋਮਿਕ ਡਾਟਾ ਆ ਰਿਹਾ ਇਹ ਬੜਾ ਸਟਰੋਂਗ ਆ ਰਿਹਾ ਹੈਗਾ ਆ ਤੇ ਮੇ ਵੀ ਸੈਂਟਰਲ ਰਿਜ਼ਰਵ ਬੈਂਕ ਨੂੰ ਹੋਰ ਇੰਟਰਸਟ ਰੇਟ ਵਧਾਉਣਾ ਚਾਹੀਦਾ ਆ, ਪਰ ਉਹਨਾਂ ਨੇ ਕਿਹਾ ਕੇਅਰਫੁਲੀ। ਸੋ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਬੜਾ ਵੱਡਾ ਜਿਹੜਾ ਝਟਕਾ ਲੱਗਾ ਹੈਗਾ। ਜੀ ਬਿਲਕੁਲ, ਕੱਲ ਵੀ ਝਟਕਾ ਲੱਗਾ ਸੀ, ਅੱਜ ਫੇਰ ਝਟਕਾ ਲੱਗਾ। ਜਾਂਦੇ ਜਾਂਦੇ ਜੇ ਉਹੀ ਦੱਸਦੇ ਜਾਈਏ ਤਾਂ ਡਾਓ ਜੋਨ 251 ਪੁਆਇੰਟ ਘਟ ਕੇ 33,414 ਤੇ ਬੰਦ ਹੋਇਆ। S&P 37 ਪੁਆਇੰਟ ਘਟ ਕੇ 4278, ਨੈਸਡੈਕ 128 ਪੁਆਇੰਟ ਘਟ ਕੇ 13,186। ਸੋਨੇ ਦਾ ਭਾਅ $1987 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ। 10 ਈਅਰ ਯੀਲਡ 4.96%। ਬਿਟਕੋਇਨ 28,666 ਤੇ ਇਥੀਰੀਅਮ 1,565 $US ਦੇ ਬਰਾਬਰ ਚੱਲ ਰਿਹਾ ਹੈ। ਜੀ, ਟੈਸਲਾ ਦੇ ਸਟਾਕ ਕਾਫੀ ਥੱਲੇ ਗਏ ਆ 9% ਦੇ ਕਰੀਬ, ਕਿਉਂਕਿ ਉਹਨਾਂ ਦੀ ਜੋ ਅਰਨਿੰਗਸ ਆ ਉਹ ਕਾਫੀ ਘੱਟ ਆਈਆਂ ਹੈਗੀਆਂ। ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 17 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।